ਜਦੋਂ ਕੋਈ ਬਹਾਦਰੀ ਦੇ ਨਾਲ ਛਾਤੀ ਤਾਣ ਕੇ ਸੀਨਾ ਤਾਣ ਕੇ ਖਲੋ ਜਾਂਦਾ ਹੈ ਤੇ ਫਿਰ ਜਿੰਨਾ ਮਰਜ਼ੀ ਤਾਕਤਵਰ ਜਿਹੜਾ ਹੈ ਉਹ ਹਮਲਾਵਰ ਹੋਏ ਉਸ ਦਾ ਰਾਹ ਉਹ ਰੋਕ ਲੈਂਦਾ। ਉਹ ਇਹ ਸਮਝਦੇ ਸੀ ਕਿ ਉਹਨਾਂ ਦਾ ਇਹ ਆਪਰੇਸ਼ਨ ਜਿਹੜਾ ਹੈ ਯੂਕਰੇਨ ਦਾ ਔਰ ਦੂਜਾ ਉਹ ਤਾਂ 2 ਦਿਨਾਂ ਦੇ ਵਿੱਚ ਉਹਨਾਂ ਨੇ 1 ਦਿਨ 'ਚ ਉਹ ਬਾਰਡਰਾਂ ਤੋਂ ਲੰਘ ਜਾਣਗੇ ਔਰ ਫਿਰ ਅਗਲੇ ਦਿਨ ਤੱਕ ਉਹ ਜਿਹੜਾ ਕੀ ਉਹਨਾਂ ਦੀ ਰਾਜਧਾਨੀ ਲੈ ਕੇ ਪ੍ਰੈਜ਼ੀਡੈਂਟ ਨੂੰ ਬੰਦੀ ਬਣਾ ਲੈਣਗੇ ਔਰ ਜਾਂ ਉਹਨੂੰ ਮਾਰ ਦੇਣਗੇ, ਜਿਵੇਂ ਉਹਨਾਂ ਨੇ ਕਾਲ ਦਿੱਤੀ ਸੀ ਯੂਕਰੇਨੀਅਨਸ ਨੂੰ ਕਿ ਜੀ ਥਰੋ ਆਊਟ ਕਰ ਦਿਓ ਗਵਰਨਮੈਂਟ। ਯੂਕਰੇਨੀਅਨ ਲੋਕਾਂ ਦੀ ਰੈਜ਼ਿਸਟੈਂਸ ਦੀ ਵਜ੍ਹਾ ਕਰਕੇ ਅੱਜ 5 ਦਿਨ ਹੋ ਗਏ ਨੇ ਔਰ ਨਤੀਜੇ ਦੇ ਤੌਰ 'ਤੇ ਇਕੱਲੀ ਇਹ ਨਹੀਂ ਕਿ ਦੁਨੀਆ ਦੇ ਦੇਸ਼ਾਂ ਨੇ ਕੰਡੈਮਨੇਸ਼ਨ ਤੱਕ ਮਹਿਦੂਦ ਰਹੇ, ਸੈਂਕਸ਼ਨਸ ਜਿਹੜੀਆਂ ਆਰਥਿਕ ਪਾਬੰਦੀਆਂ ਔਰ ਇੰਨੀਆਂ ਸਵੀਅਰ ਆਰਥਿਕ ਪਾਬੰਦੀਆਂ ਜਿਹੜੀਆਂ ਸ਼ਾਇਦ ਉਹਨਾਂ ਨੇ ਕੈਲਕੂਲੇਟ ਨਾ ਕੀਤੀਆਂ ਹੋਣ। ਇਹ ਇਕੱਲੀਆਂ ਇਕਨੋਮਿਕਲ ਸੈਂਕਸ਼ਨਸ ਦੇ ਨਾਲ ਜਾਂ ਮਹਿੰਗਾਈ ਤੱਕ ਇਹ ਤਾਲੁਕ ਨਹੀਂ ਰੱਖਦੀ ਗੱਲ। ਜੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਔਰ ਜਿਹੜੀ ਮੈਡਨੈਸ ਜਿਵੇਂ ਤੁਸੀਂ ਕਿਹਾ ਉਹ ਪੁਤਿਨ ਦੀ ਵੱਧਦੀ ਜਾਂਦੀ ਹੈ ਔਰ ਜੇ ਜਿਵੇਂ ਉਹਨੇ ਰੈੱਡ ਅਲਰਟ ਨਿਊਕਲੀਅਰ ਨੂੰ ਲੈ ਕੇ ਆਪਣੇ ਜਿਹੜੇ ਉਹਨਾਂ ਦੇ ਆਪਣੇ ਅਦਾਰੇ ਨੇ ਉਹਨਾਂ ਨੂੰ ਜਾਰੀ ਕੀਤਾ ਤੇ ਇਸ ਦਾ ਮਤਲਬ ਤਾਂ ਫਿਰ ਸਾਰੇ ਪਲੈਨਟ ਦੀ ਤਬਾਹੀ 'ਚੋਂ ਨਿਕਲੇਗਾ। The fighting in Ukraine must stop, Mr. Guterres said. We are facing a tragedy for Ukraine, but also a major regional crisis with potentially disastrous implications for us all. ਉਹਨੇ ਸਾਰੇ ਮੈਂਬਰਾਂ ਨੂੰ ਕਿਹਾ ਵੀ ਜੇ ਤੁਸੀਂ ਇਹਦੇ ਨਾਲ ਨਾ ਖਲੋਤੇ ਔਰ ਇਹ ਮੈਡਨੈਸ ਨੂੰ ਨਾ ਰੋਕਿਆ ਜਿਹੜੀ ਰਸ਼ੀਆ ਦੀ ਹੈ, ਅਸੀਂ ਐਜ਼ ਏ ਮੁਲਕ ਜੇ ਆਪਣੀ ਹੋਂਦ ਗਵਾ ਲਈ ਤਾਂ ਫਿਰ ਬਚਣਾ UN ਨੇ ਵੀ ਨਹੀਂ ਹੈ। ਫੌਜ ਕੱਢਣ ਦੀ ਗੱਲ ਤਾਂ ਹੈ ਹੀ ਹੈ, ਪਰ ਉਹ ਕਹਿੰਦੇ ਨੇ ਕਿ ਭਾਈ ਇੱਥੋਂ ਵੀ ਜਿਹੜੇ ਤੁਸੀਂ 2 ਪ੍ਰੋਵਿੰਸ ਜਿਹੜੇ ਨੇ ਸਾਡੇ ਉਹਨਾਂ ਨੂੰ ਇੰਡੀਪੈਂਡੈਂਟ ਡਿਕਲੇਅਰ ਕੀਤਾ, ਉੱਥੋਂ ਵੀ ਆਪਣੀ ਫੌਜ ਕੱਢੋ ਔਰ ਕ੍ਰੀਮੀਆ ਜਿਹੜੀ 2014 ਦੇ ਵਿੱਚ ਜਿਹੜਾ ਯੂਕਰੇਨ ਦਾ ਹਿੱਸਾ ਰਸ਼ੀਆ ਨੇ ਦੱਬਿਆ ਸੀ, ਜਿਸ ਤੋਂ ਬਾਅਦ ਰੂਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਸੀ, ਉਹਨੇ ਕਿਹਾ ਉੱਥੋਂ ਵੀ ਆਪਣੀ ਫੌਜ ਵਾਪਸ ਕੱਢੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਬਰਜ਼ਮਾਨ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਔਰ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आयन नु प्रोग्राम सचो सच विच बहुत शुक्रिया। जी डॉक्टर साहब आज 28 फरवरी 2022 17 फरवरी नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਾਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚੀਨ ਕੇਬਲ, ਬੈਲ 5 ਜੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ GS ਗਰੇਵਾਲ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਅਸੀਂ ਭਾਰਤੀ ਸਟੇਟ ਦੀਆਂ ਚਾਲਾਂ ਸਮਝ ਨਹੀਂ ਪਾ ਰਹੇ, ਸਾਡੇ ਖਿਲਾਫ ਕਿਵੇਂ ਸਾਜ਼ਿਸ਼ਾਂ ਹੋ ਰਹੀਆਂ ਹਨ, ਅਸੀਂ ਦੇਖ ਕੇ ਵੀ ਅਣਦੇਖਾ ਕਰ ਰਹੇ ਹਾਂ। ਇੰਜਾਪਤਾ ਹੈ ਕਿ ਅਸੀਂ ਮੈਚ ਰਿਐਕਟ ਕਰਨ ਜੋਗੇ ਰਹਿ ਗਏ ਹਾਂ ਔਰ ਜਿਹੜੀ ਸਾਡੀ ਸੋਚ ਹੈ, ਕਿਰਦਾਰ ਹੈ ਅਤੇ ਕਮਿਟਮੈਂਟ ਹੈ ਵਿੱਚ ਨਿਗਾਰ ਸਾਹਮਣੇ ਨਜ਼ਰ ਆ ਰਿਹਾ ਹੈ। ਜੀ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰਕੇ ਆਪਣਾ ਆਪ ਸੰਭਾਲ ਸਕੀਏ, ਇਹੀ ਅਰਦਾਸ ਹੈ। ਜਿਹੜੀਆਂ ਸੰਸਥਾਵਾਂ ਕੌਮੀ ਨਜ਼ਰੀਏ ਨਾਲ ਕੰਮ ਕਰ ਰਹੀਆਂ ਹਨ ਅਤੇ ਸਾਨੂੰ ਸੇਧ ਦੇ ਰਹੀਆਂ ਹਨ, ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ TV84 ਦੇ ਹੱਥ ਮਜ਼ਬੂਤ ਕਰੀਏ। ਆਦਿ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਔਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰ ਰਹੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ
5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਅਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਜਿਹੜਾ ਘਮਾਸਾਨ ਜਿਹੜੀ ਜੰਗ ਹੈ ਉਹ ਚੱਲ ਰਹੀ ਹੈ, ਜਿਹੜੀ ਕਿ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਹੋਈ ਹੈ। ਸੋ ਇਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਹਮਲੇ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਪਰ ਯੂਕਰੇਨ ਦੇ ਲੋਕ ਬੜੀ ਬਹਾਦਰੀ ਨਾਲ ਰੂਸੀ ਫੌਜਾਂ ਦਾ ਮੁਕਾਬਲਾ ਕਰ ਰਹੇ ਹਨ। UN ਸਿਕਿਉਰਿਟੀ ਕੌਂਸਲ ਤੋਂ ਬਾਅਦ UN ਜਨਰਲ ਅਸੈਂਬਲੀ ਵਿੱਚ ਰੂਸ ਦੇ ਖਿਲਾਫ ਮਤਾ ਜਿਹੜਾ ਉਹ ਡਿਸਕਸ ਹੋ ਰਿਹਾ ਹੈ ਕਿ ਰੂਸ ਪਿੱਛੇ ਹਟੇਗਾ ਜਾਂ ਉਸ ਦਾ ਪਾਗਲਪਨ ਜਿਹੜਾ ਕੋਈ ਹੋਰ ਵੀ ਜਿਹੜਾ ਗੁਲ ਖਿਲਾਏਗਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਪਿਛਲੇ ਆਲਮੋਸਟ ਹਫਤੇ ਤੋਂ ਵੀ ਜ਼ਿਆਦਾ ਵਕਤ ਤੋਂ ਜਿਹੜਾ ਯੂਕਰੇਨ ਦੇ ਉੱਤੇ ਸਾਡਾ ਤਜੀਹ ਹੈ। ਫਰਾਈਡੇ ਦੇ ਸ਼ੋਅ 'ਚ ਵੀ ਸਾਡੇ ਆਲਮੋਸਟ 2-3 ਸੈਗਮੈਂਟ ਇਸ ਦੇ ਉੱਤੇ ਸੀ। ਉਸ ਨੂੰ ਬਹੁਤ ਪਸੰਦ ਕੀਤਾ ਗਿਆ, ਬਹੁਤ ਸਾਰਿਆਂ ਨੇ ਉਸ ਨੂੰ ਜਾਣਕਾਰੀ ਭਰਪੂਰ ਦੱਸਣ ਦੇ ਨਾਲ ਨਾਲ ਸਿੱਖ ਫੈਕਟਰ ਜਿਹੜਾ ਖਾਸ ਤੌਰ 'ਤੇ ਉਸ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ, ਉਸ ਦੀ ਵੀ ਸ਼ਲਾਘਾ ਕੀਤੀ। ਸੋ ਬਹੁਤ ਸਾਰੇ ਕਮੈਂਟਸ ਨੇ, ਪਰ ਅਸੀਂ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਸਭ ਦਾ ਕਰਦੇ ਹਾਂ ਅਤੇ ਜਿਹੜੇ ਉਹਨਾਂ ਵੱਲੋਂ ਉਠਾਏ ਕੁਝ ਨੁਕਤੇ ਜਾਂ ਸਵਾਲ ਨੇ ਉਹਨਾਂ ਨੂੰ ਅਸੀਂ ਅੱਜ ਦੇ ਵੀ ਜਿਹੜੇ ਸਾਡੇ 2-3 ਸੈਗਮੈਂਟਸ ਨੇ ਉਹ ਯੂਕਰੇਨ ਦਾ ਹੀ, ਕਿਉਂਕਿ ਇਸ ਵੇਲੇ ਦੁਨੀਆ 'ਚ ਜੇ ਕੋਈ ਖਬਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ, ਹਰ ਇੱਕ ਨੂੰ, ਇਹ ਨਹੀਂ ਹੈ, ਕਿਉਂਕਿ ਹਰ ਕੋਈ ਸਮਝਦਾ ਹੈ ਕਿ ਜੇ ਇਕੱਲੀਆਂ ਇਕਨੋਮਿਕਲ ਸੈਂਕਸ਼ਨਸ ਦੇ ਨਾਲ ਜਾਂ ਮਹਿੰਗਾਈ ਤੱਕ ਹੀ ਇਹ ਤਾਲੁਕ ਨਹੀਂ ਰੱਖਦੀ ਗੱਲ, ਜੇ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਔਰ ਜਿਹੜੀ ਮੈਡਨੈਸ ਜਿਵੇਂ ਤੁਸੀਂ ਕਿਹਾ ਉਹ ਪੁਤਿਨ ਦੀ ਵੱਧਦੀ ਜਾਂਦੀ ਹੈ, ਔਰ ਜੇ ਜਿਵੇਂ ਉਹਨੇ ਰੈੱਡ ਅਲਰਟ ਨਿਊਕਲੀਅਰ ਨੂੰ ਲੈ ਕੇ ਆਪਣੇ ਜਿਹੜੇ ਉਹਨਾਂ ਦੇ ਆਪਣੇ ਅਦਾਰੇ ਨੇ ਉਹਨਾਂ ਨੂੰ ਜਾਰੀ ਕੀਤਾ ਅਤੇ ਇਸ ਦਾ ਮਤਲਬ ਤਾਂ ਫਿਰ ਸਾਰੇ ਪਲੈਨਟ ਦੀ ਤਬਾਹੀ 'ਚੋਂ ਨਿਕਲੇਗਾ। ਉਹਦੀ ਵੀ ਅਸੀਂ ਗੱਲਬਾਤ ਕਰਾਂਗੇ, ਪਰ ਪਹਿਲਾਂ ਸਰਦਾਰ JS ਗਰੇਵਾਲ ਕੈਲਗਰੀ ਤੋਂ, ਇਹ ਸਾਡੇ ਬੜੇ ਮਿਹਰਬਾਨ ਵੀਰ ਨੇ, TV 84 ਨਾਲ ਲਗਾਵ ਰੱਖਦੇ ਨੇ, ਮਹਿਸੂਸ ਕਰਦੇ ਨੇ ਕਿ ਭਾਈ ਕੌਮ ਦੇ ਅੰਦਰ ਅਵੇਅਰਨੈਸ ਹੋਏ। ਜਿਵੇਂ ਉਹਨਾਂ ਨੇ ਕਿਹਾ ਕਿ ਵੀ ਸਾਡਾ ਬਹੁਤ ਵਾਰ ਜਿਹੜਾ ਕਲੈਕਟਿਵ ਰਵੱਈਆ ਵੀ ਹੈ ਉਹ ਰਿਐਕਸ਼ਨਰੀ ਹੈ, ਅਸੀਂ ਰਿਐਕਟ ਕਰਦੇ ਹਾਂ ਕਿਸੇ ਸਿਚੁਏਸ਼ਨ ਨੂੰ। ਔਰ ਜਦੋਂ ਜਿਹੜੇ ਵੀ ਲੋਕ ਭਾਵੇਂ ਇੰਡੀਵਿਜੂਅਲ ਜ਼ਿੰਦਗੀ 'ਚ ਕਈਆਂ ਦੇ ਸੁਭਾਅ ਦਾ ਹਿੱਸਾ ਹੁੰਦਾ ਹੈ ਕਿ ਉਹਨਾਂ ਨੇ ਤਤਪਲਤਾ ਕੁਝ ਕਹਿਣਾ ਹੁੰਦਾ ਅਤੇ ਕੰਟਰੋਲ ਫਿਰ ਦੂਸਰੇ ਕੋਲ ਹੁੰਦਾ ਜਿਹੜਾ ਤੁਹਾਨੂੰ ਰਿਐਕਟ ਕਰਵਾ ਰਿਹਾ ਹੁੰਦਾ। ਜਦੋਂ ਤੱਕ ਤੁਸੀਂ ਇੱਕ ਸਟ੍ਰੈਟਜੀ ਦੇ ਨਾਲ ਉਹ ਨਿੱਜੀ ਜ਼ਿੰਦਗੀ ਦੀ ਹੋਏ, ਕੌਮਾਂ ਦੀ ਜ਼ਿੰਦਗੀ ਦੀ ਹੋਏ, ਤੁਹਾਡੇ ਸੁਭਾਅ 'ਚ ਠਹਿਰਾਵ ਔਰ ਲੰਬੇ ਵਕਤ ਦੀ ਪਲੈਨਿੰਗ ਕਰਕੇ ਤੁਸੀਂ ਕੋਈ ਕਦਮ ਨਹੀਂ ਪੁੱਟਦੇ ਤਾਂ ਫਿਰ ਐਡਹੌਕਿਜ਼ਮ ਹੀ ਹੁੰਦਾ ਹੈ ਵੀ ਕੋਈ ਘਟਨਾ ਹੋਈ। ਅਸੀਂ ਦੀਪ ਸਿੱਧੂ ਦੇ ਮਾਮਲੇ 'ਚ ਦੇਖਿਆ ਕਿਸ ਕਿਸਮ ਦਾ ਇਮੋਸ਼ਨਲ ਉਭਾਰ, ਔਰ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਵੀ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ 80s ਦੇ ਵਿੱਚ ਜਿਹੜੇ ਮੌਕੇ ਸਾਡੇ ਹੱਥ ਆਏ ਅਸੀਂ ਗਵਾਏ, ਜੇ 2012, 2015, 2018 ਔਰ ਹੁਣ 2022 ਦੇ ਵਿੱਚ ਵੀ ਜਿਵੇਂ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਫਤਿਹਗੜ੍ਹ ਸਾਹਿਬ ਦੇ ਮੁਕਾਮ 'ਤੇ ਇਕੱਠੀਆਂ ਹੁੰਦੀਆਂ ਨੇ, ਜਾਂ ਅਜੇ ਵੀ ਇਸ ਸਾਰੇ ਦੀ ਚਰਚਾ ਦੁਨੀਆ ਭਰ 'ਚ ਹੈ, ਪਰ ਕੋਈ ਇਸ ਕਿਸਮ ਦਾ ਬੰਨ ਨੂੰ ਨਹੀਂ ਬੰਨਿਆ ਗਿਆ ਕਿ ਇਸ ਸਾਰੇ ਐਮੋਸ਼ਨਲ ਉਭਾਰ ਨੂੰ ਕਿਸੇ ਸਟ੍ਰੈਟਜੀ ਰਾਹੀਂ, ਕਿਸੇ ਪੋਲੀਟੀਕਲ ਈਡੀਅਮ ਦੇ ਵਿੱਚ ਠੋਸ ਕਿਸੇ ਪਾਸੇ ਵੱਲ ਇਸ ਨੂੰ ਸੇਧਤ ਕੀਤਾ ਜਾ ਸਕੇ, ਡਾਇਰੈਕਟ ਕੀਤਾ ਜਾ ਸਕੇ। ਔਰ ਗਰੇਵਾਲ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਇਹਨਾਂ ਹਾਲਾਤਾਂ 'ਚ ਜਦੋਂ ਕਿ ਅਸੀਂ ਕੌਮੀ ਤੌਰ ਦੇ ਉੱਤੇ ਕੋਈ ਸਟ੍ਰੈਟਜੀ ਬਣਾਉਣ ਜਾਂ ਕੋਈ ਸੰਗਠਨ ਔਰ ਉਸ ਨੂੰ ਕੋਈ ਲੌਂਗ ਟਰਮ ਪਲਾਨ ਦੇ ਉੱਤੇ ਕੰਮ ਨਹੀਂ ਕਰ ਪਾ ਰਹੇ, ਸੋ ਇਮੀਡੀਏਟ ਸਾਡੇ ਲਈ ਆਪਣੇ ਪਰਿਵਾਰਾਂ ਨੂੰ ਸਾਂਭਣਾ। ਔਰ ਮੈਂ ਸਮਝਦਾ ਵੀ ਮੈਂ ਵੀ ਲਗਭਗ 4 ਡੈਕੇਡਸ ਬਾਅਦ ਇਸੇ ਹੀ ਸਿੱਟੇ 'ਤੇ ਪਹੁੰਚੇ ਕਿ ਠੀਕ ਹੈ ਅਸੀਂ ਆਪਣਾ ਜਾਰੀ ਰੱਖਿਆ, ਜਾਰੀ ਰੱਖਾਂਗੇ ਵੀ ਜਦੋਂ ਤੱਕ ਅਖੀਰਲਾ ਸਾਹ ਹੈ ਕਿ ਕੌਮ ਦੇ ਵਿੱਚ ਅਵੇਅਰਨੈਸ ਹੋਏ। ਲੇਕਿਨ ਬਹੁਤ ਵਾਰ ਜਿਹੜੀ ਓਵਰਆਲ ਸਾਡੀ ਤਹਿਜ਼ੀਬੀ ਜਿਹੜੀ ਖਾਮੀ ਹੈ ਉਸ ਨੂੰ ਤਾਂ ਕੋਈ ਇੰਡੀਵਿਜੂਅਲ 6 ਮਹੀਨੇ, ਸਾਲ ਜਾਂ ਕੁਛ ਵਰ੍ਹਿਆਂ ਦੇ ਵਿੱਚ ਨਹੀਂ ਬਦਲ ਸਕਦਾ। ਉਹ ਤਾਂ ਮੁਹਾਰ ਹੀ ਹੁੰਦੀ ਹੈ ਜਿਹਨੂੰ ਤੁਸੀਂ ਬਦਲਣੀ ਹੈ ਤਹਿਜ਼ੀਬ ਦੀ, ਉਸ ਦੇ ਲਈ ਫਿਰ ਵੱਡਾ ਵਕਤ ਚਾਹੀਦਾ ਹੁੰਦਾ ਹੈ। ਮੇਰਾ ਖਿਆਲ ਹੈ ਕਈ ਵਾਰ ਸਦੀਆਂ ਦੇ ਵਿੱਚ ਜਿਹੜੀ ਐਸਟੈਬਲਿਸ਼ ਹੋਈ ਤਹਿਜ਼ੀਬ ਹੈ, ਤਹਿਜ਼ੀਬ 'ਚੋਂ ਹੀ ਤੁਹਾਡੇ ਸੁਭਾਅ ਬਣਦੇ ਨੇ
ਤਹਿਜ਼ੀਬ 'ਚੋਂ ਹੀ ਤੁਹਾਡਾ ਸੋਚਣ ਢੰਗ ਬਣਦਾ ਔਰ ਉਸ ਤਬਦੀਲੀ ਹੋਏਗੀ ਵੀ ਅਸੀਂ ਘੱਟੋ ਘੱਟ ਆਪਣੇ ਪਰਿਵਾਰਾਂ 'ਚ ਆਪਣੇ ਬੱਚੇ ਬੱਚੀਆਂ 'ਚ ਸਿੱਖੀ ਵੈਲਿਊਜ਼ ਵੀ ਇਨਕਲਕੇਟ ਕਰੀਏ, ਉਹਨਾਂ ਨੂੰ ਚੰਗਾ ਗਲੋਬਲ ਸਿਟੀਜ਼ਨ ਵੀ ਬਣਾਈਏ, ਦੁਨੀਆ 'ਚ ਕੀ ਚੱਲ ਰਿਹਾ ਔਰ ਕੋਰ ਜਿਹੜਾ ਐਲੀਮੈਂਟ ਇਨਸਾਨੀਅਤ ਹੈ ਉਹ ਵੀ ਉਹਨਾਂ ਦੇ ਅੰਦਰ ਭਰੀਏ। ਔਰ ਬੇਸ਼ੱਕ ਸਾਡੇ ਇੱਥੋਂ ਦੇ ਜਾਂ ਡਾਇਸਪੋਰਾ 'ਚ 6 ਮਿਲੀਅਨ ਦੇ ਲਗਭਗ ਸਾਡੇ ਸਿੱਖ ਬਾਹਰ ਵਸਦੇ ਨੇ, ਪਰ ਉਹਨਾਂ ਨੂੰ ਇਹ ਜ਼ਰੂਰ ਯਾਦ ਦਹਾਨੀ ਕਰਵਾਈਏ ਆਪਣੀ ਧਰਤੀ ਦੇ ਨਾਲ ਜੁੜਾਵ ਉਹਨਾਂ ਦਾ ਹੋਏ ਔਰ ਅਲਟੀਮੇਟਲੀ ਪੰਜਾਬ ਦੀ ਧਰਤੀ ਨੂੰ ਲਿਬਰੇਟ ਕਰਵਾਉਣ। ਕਿਉਂਕਿ ਜਿਵੇਂ ਅਸੀਂ ਯਹੂਦੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਹਾਲਾਂ ਜੋ ਫਲਸਤੀਨੀਆਂ ਨਾਲ ਅੱਜ ਕਰ ਰਹੇ ਨੇ ਅਸੀਂ ਹਮੇਸ਼ਾ ਉਹਨੂੰ ਕੰਡੈਮ ਕਰਦੇ, ਪਰ ਕਈ ਵਾਰ ਤੁਸੀਂ ਕੋਈ ਵੀ ਜਦੋਂ ਦੇਖਦੇ ਹੋ ਕਿ ਉਹ ਜਦੋਂ ਸਾਰੇ ਹੀ ਆਪਣੇ ਉਸ ਧਰਤੀ ਤੋਂ ਨਿਕਲ ਗਏ, ਡਾਇਸਪੋਰਾ 'ਚ ਪਹੁੰਚ ਕੇ ਵੀ ਉਹਨਾਂ ਨੇ ਆਪਣੀ ਵੈਲਿਊ ਸਿਸਟਮ ਦੀ ਗੱਲ, ਐਜੂਕੇਸ਼ਨ, ਆਪਣੀਆਂ ਪਰੰਪਰਾਵਾਂ, ਆਪਣੀ ਜ਼ਬਾਨ ਹੀਬਰੀਓ ਉਹ ਉਹਨਾਂ ਨੇ ਕਾਇਮ ਰੱਖੀ ਔਰ ਉਹ ਡਾਇਸਪੋਰਾ 'ਚ ਬੈਠੇ ਵੀ ਆਪਣੇ ਬੱਚੇ ਬੱਚੀਆਂ ਨੂੰ ਆਪਣੇ ਫਾਦਰਲੈਂਡ ਨਾਲ ਔਰ ਆਪਣੀਆਂ ਪਰੰਪਰਾਵਾਂ ਨਾਲ ਔਰ ਆਪਣੇ ਜੂਇਸ਼ ਵਿਰਸੇ ਦੇ ਨਾਲ ਜੋੜਦੇ ਰਹੇ। ਸੋ ਸਾਨੂੰ ਵੀ ਇਹੀ ਕਰਨਾ ਪਏਗਾ। ਪੰਜਾਬ ਦੀਆਂ ਸਿਚੁਏਸ਼ਨਸ 'ਤੇ ਤਾਂ ਸਾਡਾ ਬਹੁਤਾ ਕੰਟਰੋਲ ਨਹੀਂ ਹੈ, ਉਹਦੇ 'ਚ ਉਭਾਰ ਹੁੰਦਾ, ਉਹਦੇ ਤੋਂ ਸਾਨੂੰ ਉਤਸ਼ਾਹ ਹੁੰਦਾ ਹੈ ਕਿ ਵੀ ਉਸ ਧਰਤੀ 'ਤੇ ਗੁਰੂ ਨਾਨਕ ਦੀ ਸੱਦ ਅੱਜ ਵੀ ਜਿਹੜੀ ਹੈ ਉਹ ਬੁਲੰਦ ਹੈ। ਪਰ ਜੇ ਅਸੀਂ ਆਪਣੇ ਫਰਜ਼ ਦੇ ਤੌਰ 'ਤੇ ਦੇਖੀਏ ਤੇ ਸਾਨੂੰ ਬਾਹਰ ਬੈਠਿਆਂ ਆਪਣੇ ਘਰਾਂ ਨੂੰ ਸੰਭਾਲਣ ਦੀ ਲੋੜ ਹੈ। ਸੋ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਯੂਕਰੇਨ ਦੇਖੋ ਅੱਜ 5ਵਾਂ ਜਾਂ 6ਵਾਂ ਦਿਨ ਹੋ ਗਿਆ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਬਹਾਦਰੀ ਦੇ ਨਾਲ ਛਾਤੀ ਤਾਣ ਕੇ ਸੀਨਾ ਤਾਣ ਕੇ ਖਲੋ ਜਾਂਦਾ ਹੈ ਤੇ ਫਿਰ ਜਿੰਨਾ ਮਰਜ਼ੀ ਤਾਕਤਵਰ ਜਿਹੜਾ ਹੈ ਉਹ ਹਮਲਾਵਰ ਹੋਏ ਉਸ ਦਾ ਰਾਹ ਉਹ ਰੋਕ ਲੈਂਦਾ ਹੈ। ਔਰ ਸ਼ਾਇਦ ਜਿਹੜੀ ਨਿਊਕਲੀਅਰ ਦੀ ਗੱਲ ਪੁਤਿਨ ਨੇ ਕੀਤੀ ਹੈ, ਨਿਊਕਲੀਅਰ ਅਲਰਟ ਦੀ, ਔਰ ਜਿਸ ਕਿਸਮ ਦੀ ਫਰਸਟ੍ਰੇਸ਼ਨ ਰੂਸੀਆਂ ਵੱਲੋਂ ਨਜ਼ਰ ਆ ਰਹੀ ਹੈ ਉਹ ਇਸ ਗੱਲ ਕਰਕੇ ਹੀ ਹੈ ਕਿ ਉਹ ਇਹ ਸਮਝਦੇ ਸੀ ਕਿ ਉਹਨਾਂ ਦਾ ਇਹ ਆਪਰੇਸ਼ਨ ਜਿਹੜਾ ਹੈ ਯੂਕਰੇਨ ਦਾ ਔਰ ਦੂਜਾ ਉਹ ਤਾਂ 2 ਦਿਨਾਂ ਦੇ ਵਿੱਚ ਉਹਨਾਂ ਨੇ 1 ਦਿਨ 'ਚ ਉਹ ਬਾਰਡਰਾਂ ਤੋਂ ਲੰਘ ਜਾਣਗੇ ਔਰ ਫਿਰ ਅਗਲੇ ਦਿਨ ਤੱਕ ਉਹ ਜਿਹੜਾ ਕੀਵ ਉਹਨਾਂ ਦੀ ਰਾਜਧਾਨੀ ਲੈ ਕੇ ਪ੍ਰੈਜ਼ੀਡੈਂਟ ਨੂੰ ਬੰਦੀ ਬਣਾ ਲੈਣਗੇ ਔਰ ਜਾਂ ਉਹਨੂੰ ਮਾਰ ਦੇਣਗੇ, ਜਿਵੇਂ ਉਹਨਾਂ ਨੇ ਕਾਲ ਦਿੱਤੀ ਸੀ ਯੂਕਰੇਨੀਅਨਸ ਨੂੰ ਕਿ ਜੀ ਥਰੋ ਆਊਟ ਕਰ ਦਿਓ ਗਵਰਨਮੈਂਟ। ਔਰ ਇਸ ਸਾਰੇ ਦੇ ਦੌਰਾਨ ਜਦੋਂ ਤੱਕ ਯੂਰਪੀਅਨ ਕੰਟਰੀਜ਼ ਜਾਂ ਨੈਟੋ ਜਾਂ ਕੋਈ ਕੰਡੈਮਨੇਸ਼ਨ ਆ ਜਾਏਗੀ ਥੋੜ੍ਹੇ ਬਹੁਤ ਮੁਲਕਾਂ ਤੋਂ, ਜੀ ਅਸੀਂ ਕੰਡੈਮ ਕਰਦੇ ਹਾਂ, ਇਸ ਤੋਂ ਬਿਯੋਂਡ ਕੁਝ ਹੋਣ ਨਹੀਂ ਹੋਏਗਾ ਨਹੀਂ। ਲੇਕਿਨ ਉਹਨਾਂ ਦੀ ਯੂਕਰੇਨੀਅਨ ਲੋਕਾਂ ਦੀ ਰੈਜ਼ਿਸਟੈਂਸ ਦੀ ਵਜ੍ਹਾ ਕਰਕੇ ਅੱਜ 5 ਦਿਨ ਹੋ ਗਏ ਨੇ ਔਰ ਨਤੀਜੇ ਦੇ ਤੌਰ 'ਤੇ ਇਕੱਲੀ ਇਹੀ ਨਹੀਂ ਕਿ ਦੁਨੀਆ ਦੇ ਦੇਸ਼ਾਂ ਨੇ ਕੰਡੈਮਨੇਸ਼ਨ ਤੱਕ ਮਹਿਦੂਦ ਰਹੇ, ਸੈਂਕਸ਼ਨਸ ਜਿਹੜੀਆਂ ਆਰਥਿਕ ਪਾਬੰਦੀਆਂ ਔਰ ਇੰਨੀਆਂ ਸਵੀਅਰ ਆਰਥਿਕ ਪਾਬੰਦੀਆਂ ਜਿਹੜੀਆਂ ਸ਼ਾਇਦ ਉਹਨਾਂ ਨੇ ਕੈਲਕੂਲੇਟ ਨਾ ਕੀਤੀਆਂ ਹੋਣ। ਔਰ ਇਹੀ ਕਈ ਵਾਰ ਇਹੀ ਹੁੰਦਾ ਵੀ ਤਾਕਤਵਰ ਹਕੂਮਤ, ਕਿਉਂਕਿ ਜਦੋਂ ਅੱਜ ਅਸੀਂ ਰੂਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਅਸੀਂ ਡਿਸਕਸ ਕੀਤਾ ਕਿ ਭਾਈ ਕਿਵੇਂ ਸਿੱਖ ਕੌਮ ਦੇ ਵਿੱਚ ਯੂਕਰੇਨੀਅਨਸ ਦੇ ਨਾਲ ਹਮਦਰਦੀ ਹੈ, ਤਾਂ ਉਹਦਾ ਇੱਕ ਫੈਕਟਰ ਜ਼ਾਹਰ ਹੈ। ਵੈਸੇ ਵੀ ਅਸੀਂ ਐਜ਼ ਏ ਸਿੱਖ ਜਿਹੜਾ ਵੀ ਵਿਕਟਮ ਹੁੰਦਾ ਹੈ, ਜਿਹੜਾ ਲਤਾੜਿਆ ਗਿਆ ਇਨਸਾਨ ਹੁੰਦਾ ਜਾਂ ਲਤਾੜਿਆ ਜਾ ਰਿਹਾ ਹੁੰਦਾ ਸੀ, ਉਹਦੇ ਨਾਲ ਖਲੋਂਦੇ, ਪਰ ਰੂਸ ਦੇ ਨਾਲ ਸਾਡਾ ਜਿਹੜਾ ਉਹ ਭਾਜੀ ਵੀ ਮੋੜਨ ਵਾਲੀ ਗੱਲ ਹੈ ਕਿ ਜਦੋਂ ਜੂਨ 84 ਦੇ ਪਹਿਲੇ ਹਫ਼ਤੇ ਰਸ਼ੀਅਨ KGB ਜਿਹੜੀ ਮਾਸਟਰਮਾਈਂਡ ਕਰਦੀ ਹੈ ਦਰਬਾਰ ਸਾਹਿਬ 'ਤੇ ਹਮਲੇ ਨੂੰ, ਰਾਹ ਨੂੰ ਜਿਹੜਾ ਉਹ ਮਿਸਟਰ ਕੌ ਜਿਹੜਾ ਹੈ ਹੀ ਉਹਨਾਂ ਦਾ ਸੀ। ਔਰ ਇਕੱਲੀ ਇਹੀ ਗੱਲ ਨਹੀਂ, ਰਸ਼ੀਆ ਦਾ ਡਿਫੈਂਸ ਮਿਨਿਸਟਰ ਉਦੋਂ ਤੱਕ ਦਿੱਲੀ ਬੈਠਾ ਹੋਇਆ ਸੀ ਜਦੋਂ ਤੱਕ 6 ਜੂਨ ਨੂੰ ਇਹ ਖਬਰ ਨਹੀਂ ਆਈ ਕਿ ਅਕਾਲ ਤਖਤ ਢਾਹ ਦਿੱਤਾ ਔਰ ਸੰਤ ਪਿੰਡਰਾਂ ਵਾਲੇ ਸ਼ਹੀਦ ਹੋ ਗਏ ਨੇ। ਸੋ ਇਸ ਹੱਦ ਤੱਕ ਰੂਸ ਦਾ ਜਿਹੜਾ ਹੈ ਉਸ ਦੇ ਵਿੱਚ ਰੂਲ ਸੀ। ਹਾਲਾਂ ਜਿਹੜੀ ਅੱਜ ਮਿਸਕੈਲਕੂਲੇਸ਼ਨ ਹੈ ਰਸ਼ੀਆ ਦੀ, ਜਿਵੇਂ ਇਹ ਸਮਝਦੇ ਸੀ ਜੇ ਅਸੀਂ 2 ਦਿਨ 'ਚ ਯੂਕਰੇਨ ਦੇ ਗੋਡੇ ਲਵਾ ਦੇਣੇ ਨੇ, ਇਹੀ ਮਿਸਕੈਲਕੂਲੇਸ਼ਨ ਇਹਨਾਂ ਨੇ ਰੂਸ ਔਰ KGB ਔਰ ਇਹਨਾਂ ਦੀ ਰਾਅ ਔਰ ਇੰਡੀਅਨ ਏਜੰਸੀਆਂ ਨੇ ਜੂਨ ਦੇ ਪਹਿਲੇ ਹਫ਼ਤੇ ਵੀ ਫੇਸ ਕੀਤੀ ਸੀ 84 'ਚ, ਜਦੋਂ ਸਮਝਦੇ ਸੀ, ਜਦੋਂ ਉਹਨਾਂ ਦਾ ਜਨਰਲ ਆ ਕੇ ਖਲੋ ਕੇ ਕਹਿ ਰਿਹਾ ਜੀ ਜਦੋਂ ਟੈਂਕਾਂ ਦੀ ਗੜਗੜਾਹਟ ਹੁੰਦੀ ਹੈ, ਹਵਾਈ ਜਹਾਜ਼ ਛੂਕਦੇ ਨੇ, ਫਿਜ਼ਾ ਦੇ ਵਿੱਚ ਗੋਲੇ ਦਾਗੇ ਜਾਂਦੇ ਨੇ, ਤਾਂ ਬੜਿਆਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਆਪਣੇ ਪਜਾਮਿਆਂ ਪੈਂਟਾਂ ਵਿੱਚ ਕੰਬਣ ਲੱਗ ਜਾਂਦੀਆਂ ਨੇ। ਲੇਕਿਨ ਇਹ ਦੁਨੀਆ ਨੇ ਦੇਖਿਆ ਕਿ ਲੱਖ ਫੌਜ ਤੋਂ ਜ਼ਿਆਦਾ ਦਾ ਦਰਬਾਰ ਸਾਹਿਬ 'ਚ ਘੇਰਾ, ਪੰਜਾਬ ਭਰ 'ਚ ਤਾਂ 2 ਲੱਖ ਦੇ ਕਰੀਬ,
ਔਰ ਲੇਟੈਸਟ ਆਪਣੀ 에ਅਰ ਪਾਵਰ, ਵਿਜੰਤਾ ਟੈਂਕਸ, ਆਰਟਿਲਰੀ ਸਭ ਇਸਤੇਮਾਲ ਕਰਨ ਦੇ ਬਾਵਜੂਦ 3 ਦਿਨ 72 ਘੰਟੇ ਦਿਨ ਔਰ ਰਾਤ ਜਿਹੜਾ ਉਹ 50-60 ਸਿੰਘਾਂ ਨੇ ਜਿਹੜਾ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਸੋ ਉਦੋਂ ਵੀ ਉਸ ਦੀ ਅਦਾ ਖਮਿਆਜ਼ਾ ਜਿਹੜਾ ਉਹ ਅੱਜ ਤੱਕ ਹੈ, ਕਿਉਂਕਿ ਕਦੇ ਇਹਨਾਂ ਨੇ ਆਪਰੇਸ਼ਨ ਜਿਹਦਾ ਨਾਂ ਇਹਨਾਂ ਨੇ ਉਦੋਂ ਆਪਰੇਸ਼ਨ ਬਲੂ ਸਟਾਰ ਰੱਖਿਆ ਸੀ, ਉਹਦਾ ਕਦੇ ਪੋਸਟਮਾਰਟਮ ਨਹੀਂ ਕੀਤਾ ਗਿਆ, ਉਹਦੀ ਕਦੇ ਰਿਪੋਰਟ ਕਿ ਇੰਨੀ ਵੱਡੀ ਮਿਲਟਰੀ ਫੇਲਿਓਰ ਔਰ ਉਹਨਾਂ ਦੇ ਇੰਨੇ ਜ਼ਿਆਦਾ ਆਫੀਸਰਸ ਔਰ ਉਹਨਾਂ ਦੇ ਜਵਾਨਾਂ ਦਾ ਮਾਰਿਆ ਜਾਣਾ ਇਹ ਦੱਸਦਾ ਸੀ ਕਿ ਵੀ ਤੁਸੀਂ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਲੇਟੈਸਟ ਵੈਪਨਰੀ ਯੂਜ਼ ਕਰ ਰਹੇ ਹੋ। ਔਰ ਇਹ ਅੱਜ ਤੱਕ ਜਿਹੜਾ ਹੈ ਉਹ ਗੱਲ ਉਹਨਾਂ ਨੂੰ ਹੌਂਟ ਕਰਦੀ ਹੈ ਕਿ ਭਾਈ ਕਿਵੇਂ ਕੁਛ ਦਰਜਨ ਸਿੰਘਾਂ ਨੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਲੜ ਕੇ ਇਹ ਦੱਸਿਆ ਸੀ ਕਿ ਭਾਈ ਜ਼ਾਲਮ ਦੇ ਹਮਲਾਵਰ ਦੇ ਇਰਾਦੇ ਜੋ ਮਰਜ਼ੀ ਹੋਣ, ਪਰ ਜਦੋਂ ਲੋਕ ਖਲੋ ਜਾਂਦੇ ਨੇ ਸੀਨਾ ਤਾਣ ਕੇ ਤੇ ਫਿਰ ਉਹ ਪੁੱਠਾ ਗੇੜਾ ਵੀ ਇਤਿਹਾਸ ਨੂੰ ਦੇ ਦਿੰਦੇ ਨੇ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਕਿਸੇ ਇੰਟੈਲੈਕਚੁਅਲ ਨੇ, ਮੈਨੂੰ ਨਹੀਂ ਸੀ ਪਤਾ ਕਿ ਵਲੈਡੀਮੀਰ ਜ਼ੈਲੈਂਸਕੀ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਆ ਉਹ ਜੂਇਸ਼ ਹੈ, ਯਹੂਦੀ ਹੈ। ਔਰ ਉਹ ਕਿਉਂਕਿ ਜੂਇਸ਼ ਟ੍ਰੈਡੀਸ਼ਨ ਦੇ ਵਿੱਚ ਜਿਹੜੀ ਕਹਾਣੀ ਨੂੰ ਸਾਰੇ, ਕਿਉਂਕਿ ਇਸਲਾਮ ਔਰ ਕ੍ਰਿਸਚੈਨਿਟੀ ਵੀ ਕੁਝ ਜਿਹੜਾ ਉਹ ਆਪਣੀ ਐਨਸੈਸਟਰੀ ਜਾਂ ਵਿਰਸੇ ਦੇ ਨਾਲ ਜੁੜੇ ਹੋਏ ਨੇ। ਪਪੂਲਰ ਕਹਾਣੀ ਹੈ ਡੇਵਿਡ ਔਰ ਗੋਲਾਇਥ ਦੀ, ਕਿ ਕਿਵੇਂ ਜਿਹੜਾ ਇੱਕ ਵੱਡਾ ਦਿਓਕਾਦ ਔਰ ਪਾਵਰਫੁਲ ਜਿਹੜਾ ਸਿਸਟਮ ਦੀ ਰਿਪਰੈਜ਼ੈਂਟੇਸ਼ਨ ਕਰਨ ਵਾਲਾ ਗੋਲਾਇਥ, ਜਿਸ ਨੇ ਜ਼ੁਲਮਾਂ ਦੀ ਅੰਤ ਕੀਤਾ ਹੋਇਆ ਸੀ ਔਰ ਕੋਈ ਜਿਹੜਾ ਯਹੂਦੀ ਲੁਕਦੇ ਫਿਰਦੇ ਸੀ, ਪਰ ਇੱਕ ਛੋਟਾ ਨੌਜਵਾਨ ਬੱਚਾ ਜਿਹੜਾ ਉਹ ਨਿਕਲਦਾ ਹੈ ਔਰ ਉਹ ਕਹਿੰਦਾ ਕਿ ਭਾਈ ਉਹਨਾਂ ਨੂੰ ਮੈਸੇਜ ਦਿਓ ਉਹਨਾਂ ਦੇ ਗੋਲਾਇਥ ਨੂੰ ਕਿ ਮੇਰਾ ਮੁਕਾਬਲਾ ਕਰੇ। ਔਰ ਉਹ ਵੱਡਾ ਲੰਬਾ ਚੌੜਾ ਸਨਦਬੱਧ ਪੂਰਾ ਨਿਕਲਦਾ ਔਰ ਉਹਦੇ ਕੋਲ ਕੋਈ ਹਥਿਆਰ ਨਹੀਂ ਹੈ। ਡੇਵਿਡ ਕੋਲ ਉੱਤੋਂ ਵੀ ਉਹ ਦੇਖ ਰਹੇ ਨੇ ਇੱਧਰ ਵੀ ਕਿ ਵੀ ਇਹ ਕੀ ਕਰੇਗਾ, ਤੇ ਉਹ ਇੱਕ ਗਲੇਲ ਦੇ ਨਾਲ ਜਿਹੜਾ ਉਸ ਦੇ ਮੱਥੇ ਤੇ ਮਾਰਦਾ ਹੈ, ਉਹਨੂੰ ਥੱਲੇ ਸੁੱਟ ਲੈਂਦਾ ਔਰ ਇਵੇਂ ਗੋਲਾਇਥ ਦਾ ਐਂਡ ਹੁੰਦਾ। ਸੋ ਉਹ ਇੰਟੈਲੈਕਚੁਅਲ ਉਹਨੂੰ ਕਹਿ ਰਿਹਾ ਸੀ ਕਿ ਵੀ ਇਹ ਜਿਹੜੀ ਰਸ਼ੀਆ ਵਰਸਸ ਯੂਕਰੇਨ ਦੀ ਲੜਾਈ ਹੈ ਇਹ ਡੇਵਿਡ ਗੋਲਾਇਥ ਵਾਂਗ ਰੂਸ ਨੂੰ ਇਹਨਾਂ 4-5 ਦਿਨਾਂ ਦੇ ਵਿੱਚ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀਆਂ ਕੈਜੂਅਲਟੀਜ਼ ਹੋਈਆਂ ਨੇ ਫੌਜੀਆਂ ਦੀਆਂ, ਔਰ ਐਡਵਾਂਸਮੈਂਟ ਠੀਕ ਹੈ, ਇੰਨੀ ਪਾਵਰਫੁਲ ਉਹਨਾਂ ਦੀ ਆਰਮੀ, ਇੰਨੇ ਟੈਂਕਸ ਔਰ ਲੇਟੈਸਟ ਦੇ ਵਿੱਚ ਜੇ ਮੈਂ ਦੇਖਾਂ, ਕਿਉਂਕਿ ਮੇਰਾ ਇਹ ਵੀ ਹੁੰਦਾ ਕਿ ਸਾਡੇ ਜਿਹੜੇ ਵਿਊਅਰ ਦੁਨੀਆ ਭਰ ਦੇ ਵਿੱਚ ਇਸ ਪ੍ਰੋਗਰਾਮ ਨਾਲ ਜੁੜੇ ਹੁੰਦੇ ਨੇ, ਉਹ ਇਹ ਵੀ ਚਾਹੁੰਦੇ ਹੁੰਦੇ ਨੇ ਕਿ ਭਾਈ ਲੇਟੈਸਟ ਉੱਥੇ ਕੀ ਚੱਲ ਰਿਹਾ। ਸੋ ਅੱਜ ਜਦੋਂ ਅਸੀਂ ਰਾਤ ਨੂੰ ਗੱਲ ਕਰ ਰਹੇ ਹਾਂ ਸਵੇਰ ਤੱਕ, ਕਿਉਂਕਿ ਹਰ ਘੰਟੇ ਬਾਅਦ ਤੁਹਾਨੂੰ ਨਵੀਆਂ ਖਬਰਾਂ ਮਿਲਦੀਆਂ ਨੇ। ਹੁਣ ਜਿਹੜੀ ਲੇਟੈਸਟ ਖਬਰਾਂ ਮੁਤਾਬਕ ਇੱਕ ਰਸ਼ੀਅਨ ਆਰਮਰ ਦੀ ਇੱਕ ਵੱਡੀ ਕੌਨਵਾਏ ਉਹਨਾਂ ਦੇ ਟੈਂਕਾਂ ਦੀ ਜਿਹੜੀ 17 ਮੀਲ ਲੰਬੀ ਹੈ, ਉਹ ਯੂਕਰੇਨ ਦੀ ਕੈਪੀਟਲ ਕੀਵ ਵੱਲ ਜਿਹੜੀ ਹੈ ਜਾ ਰਹੀ ਹੈ। 17 ਮੀਲ ਲੰਬੇ, ਮਤਲਬ ਇਹ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟੈਂਕ ਜਿਹੜੇ ਨੇ ਉਹ ਫਾਈਨਲੀ ਕੀਵ ਯੂਕਰੇਨ ਦੀ ਰਾਜਧਾਨੀ ਦੇ ਉੱਤੇ ਹਮਲਾ ਕਰ ਰਹੇ ਨੇ। ਸੈਟੇਲਾਈਟ ਇਮੇਜ ਰਾਹੀਂ ਦੇਖਿਆ ਗਿਆ ਔਰ ਇਸ ਵੇਲੇ 에ਅਰ ਰੇਡ ਸਾਇਰਨ ਸੁਣੇ ਜਾ ਰਹੇ ਨੇ ਕੀਵ ਦੇ ਵਿੱਚ। ਔਰ ਇਹ ਵੀ ਆਇਆ ਕਿ ਵੀ ਕੀਵ ਦੀ ਆਊਟਸਕਰਟਸ ਦੇ ਉੱਤੇ ਰਸ਼ੀਅਨ ਆਰਮੀ ਬੜੀ ਜ਼ੋਰਦਾਰ ਸਟ੍ਰਾਈਕ ਕਰ ਰਹੀ ਹੈ, ਹਮਲਾਵਰ ਹੈ ਔਰ ਦਰਜਨਾਂ ਸਿਵਿਲੀਅਨਸ ਦੇ ਮਾਰੇ ਜਾਣ ਦੀਆਂ ਖਬਰਾਂ ਨੇ। ਔਰ ਰਸ਼ੀਅਨ ਮਿਸਲਸ ਜਿਹੜੀਆਂ ਨੇ ਉਹ ਯੂਕਰੇਨ ਦੀ ਦੂਸਰੀ ਵੱਡੀ ਸਿਟੀ ਕੀਵ ਤੋਂ ਬਾਅਦ ਖਾਰਕੀਵ, ਉਸ ਦੇ ਉੱਤੇ ਵੀ ਜਿਹੜਾ ਹੈ ਉਹ ਦਾਗੀਆਂ ਜਾ ਰਹੀਆਂ। ਇਸੇ ਤਰ੍ਹਾਂ ਇੱਕ ਪਾਸੇ ਗੱਲਬਾਤ ਵੀ ਹੋਈ ਬੈਲਾਰੂਸ ਦੇ ਵਿੱਚ, ਜਿਹਦੇ 'ਚ ਕਿ ਈਵਨ ਯੂਕਰੇਨ ਦੇ ਡਿਫੈਂਸ ਮਿਨਿਸਟਰ ਨੇ ਵੀ ਹਿੱਸਾ ਲਿਆ, ਪੂਰਾ ਆਫੀਸ਼ੀਅਲ ਡੈਲੀਗੇਸ਼ਨ ਸੀ ਦੋਵੇਂ ਪਾਸੇ, ਲੇਕਿਨ ਉਹਦਾ ਕੋਈ ਨਤੀਜਾ ਤਾਂ ਨਹੀਂ ਸੀ ਨਿਕਲਿਆ ਵੀ ਨਹੀਂ ਹੈ। ਪਰ ਉਹਦੇ 'ਚ ਮੈਨੂੰ ਇਹ ਲੱਗਾ ਵੀ ਯੂਕਰੇਨ ਨੂੰ ਕਾਫੀ ਇਸ ਵੇਲੇ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਹੈ, ਕਿਉਂਕਿ ਜਿਹੜੀ ਉਹਦੇ 'ਚ ਉਹਨਾਂ ਨੇ ਯੂਕਰੇਨ ਨੇ ਮੰਗਾਂ ਰੱਖੀਆਂ ਇਹੀ ਨਹੀਂ ਤਾਂ ਹੁੰਦਾ ਸੀਜ਼ਫਾਇਰ ਦਾ ਤਾਂ ਇਹੀ ਹੁੰਦਾ ਜੀ ਤੁਸੀਂ ਫੌਜ ਵਾੜੀ ਹੈ ਸਾਡੇ ਯੂਕਰੇਨ 'ਚ, ਇੱਥੋਂ ਕੱਢੋ ਫੌਜ। ਪਰ ਉਹ ਤਾਂ ਫੌਜ ਕੱਢਣ ਦੀ ਗੱਲ ਤਾਂ ਹੈ ਹੀ ਹੈ, ਪਰ ਉਹ ਕਹਿੰਦੇ ਨੇ ਕਿ ਭਾਈ ਇੱਥੋਂ ਵੀ ਜਿਹੜੇ ਤੁਸੀਂ 2 ਪ੍ਰੋਵਿੰਸ ਜਿਹੜੇ ਨੇ ਸਾਡੇ ਉਹਨਾਂ ਨੂੰ ਇੰਡੀਪੈਂਡੈਂਟ ਡਿਕਲੇਅਰ ਕੀਤਾ, ਉੱਥੋਂ ਵੀ ਆਪਣੀ ਫੌਜ ਕੱਢੋ। ਔਰ ਕ੍ਰੀਮੀਆ ਜਿਹੜੀ 2014 ਦੇ ਵਿੱਚ ਜਿਹੜਾ ਯੂਕਰੇਨ ਦਾ ਹਿੱਸਾ ਰਸ਼ੀਆ ਨੇ ਦੱਬਿਆ ਸੀ, ਜਿਸ ਤੋਂ ਬਾਅਦ ਰੂਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਸੀ, ਉਹਨੇ ਕਿਹਾ ਉੱਥੋਂ ਵੀ ਆਪਣੀ ਫੌਜ ਵਾਪਸ ਕੱਢੋ। ਔਰ ਨਾਲ ਦੀ ਨਾਲ ਜ਼ੈਲੈਂਸਕੀ ਨੇ ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਮੈਨੂੰ ਸਾਡੇ ਮੁਲਕ ਨੂੰ ਫੋਰਨ ਮੈਂਬਰ ਬਣਾਓ। ਸੋ ਇਹ ਜਿਹੜੀ ਡਿਫਾਇੰਸ ਹੈ ਇਸ ਹੱਦ ਤੱਕ ਜਿਹੜੀ ਗੱਲ ਜਿਸ ਨੂੰ
ਜਿਸ ਜ਼ੈਲੈਂਸਕੀ ਨੂੰ ਪੁਤਿਨ ਜਿਹੜਾ ਹੈ ਉਹ ਐਵੇਂ ਇੱਕ ਕਾਮੇਡੀਅਨ ਔਰ ਉਹਦਾ ਇਹ ਕਹਿਣਾ ਕਿ ਜੀ ਯੂਕਰੇਨ ਜਿਹੜਾ ਹੈ ਉਸ ਦੀ ਮਿਲੀਟਰਾਈਜ਼, ਅਸੀਂ ਤਾਂ ਸਾਡਾ ਹਮਲੇ ਦਾ ਮਕਸਦ ਹੀ ਉਹਨੂੰ ਡੀਮਿਲੀਟਰਾਈਜ਼ ਕਰਨਾ ਐਂਡ ਡੀ-ਨਾਜ਼ੀਆਈਜ਼ ਕਰਨਾ, ਕਿ ਡੀ-ਨਾਜ਼ੀਫਿਕੇਸ਼ਨ, ਕਿ ਜੀ ਨਾਜ਼ੀਆਂ ਵਾਂਗ ਬਿਹੇਵ ਕਰ ਰਿਹਾ। ਪਰ ਜਿਸ ਕਿਸਮ ਦਾ ਪੁਤਿਨ ਦਾ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਉਹਦੇ 'ਚ ਹੁਣ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਐਂ ਲੱਗਦਾ ਵੀ ਹਿਟਲਰ ਦੀ ਰੂਹ ਇਹਦੇ 'ਚ ਆਈ ਹੋਈ ਹੈ, ਉਸ ਦੇ ਨਾਲ ਹੀ ਕੰਪੈਰੀਜ਼ਨ ਕੀਤਾ ਜਾਂਦਾ ਹੈ। ਔਰ ਨਾਲ ਦੀ ਨਾਲ ਇਹ ਵੀ ਆਇਆ ਕਿ ਭਾਈ ਇਹ ਉਹ ਗੱਲਬਾਤ ਤਾਂ ਕਿਸੇ ਕੰਢੇ ਨਹੀਂ ਲੱਗੀ, ਪਰ ਚਲੋ ਦੋਨਾਂ ਨੇ ਇਹ ਕਿਹਾ ਕਿ ਵੀ ਵਿਲ ਕੰਟੀਨਿਊ ਟਾਕਿੰਗ ਔਰ ਵਿਲ ਮੀਟ ਅਗੇਨ ਇਨ ਅ ਫਿਊ ਡੇਜ਼। ਔਰ ਇਸ ਦੇ ਨਾਲ ਜਿਹੜਾ ਉਹਦੇ 'ਚ ਇਹ ਮੰਗ ਕੀਤੀ, ਪਰ ਕਿੱਥੇ ਤਾਂ ਇਹ ਸੀ ਕਿ ਪੁਤਿਨ ਯੂਕਰੇਨ ਦੇ ਜ਼ੈਲੈਂਸਕੀ ਤੋਂ ਮੰਗ ਕਰਦਾ ਸੀ ਕਿ ਜੀ ਤੁਹਾਡੀਆਂ ਯੂਕਰੇਨ ਦੀਆਂ ਫੌਜਾਂ ਹਥਿਆਰ ਸੁੱਟ ਦੇਣ ਔਰ ਬਿਲਕੁਲ ਜਿਹੜਾ ਹੋਏ। ਹੁਣ ਉਹ ਮੰਗ ਕਰ ਰਿਹਾ ਕਿ ਰਸ਼ੀਅਨ ਆਰਮੀ ਜਿਹੜਾ ਉਹ ਹਥਿਆਰ ਸੁੱਟੇ। ਔਰ ਜਿਹੜਾ ਇਸ ਵੇਲੇ ਸੈਟਬੈਕ ਲੱਗ ਰਿਹਾ ਰਸ਼ੀਆ ਨੂੰ, ਜਿਵੇਂ ਅਸੀਂ ਕਿਹਾ ਸੀ ਵੀ ਉਹਨਾਂ ਦਾ ਜਿਹੜਾ ਕਰੰਸੀ ਹੈ ਉਹ ਰੂਬਲ, ਉਹ 30% ਉਹ ਥੱਲੇ ਆ ਗਿਆ। ਸੈਂਕਸ਼ਨਸ, 에ਅਰ ਸਪੇਸ ਉਹਨਾਂ ਦਾ ਸਾਰੇ ਯੂਰਪੀਅਨ ਯੂਨੀਅਨ ਵਾਲਿਆਂ ਨੇ, ਯੂਰਪੀਅਨ ਕੰਟੀਨੈਂਟ ਵਾਲਿਆਂ ਨੇ ਬੰਦ ਕਰ ਦਿੱਤਾ ਹੈ। ਔਰ ਈਵਨ ਜਿਹੜੇ ਸਪੋਰਟਸ ਦੇ ਵਿੱਚ ਫੀਫਾ ਔਰ UEFA ਇਹ ਫੁੱਟਬਾਲ ਕਲੱਬ ਨੇ ਵੱਡੇ, ਉਹਨੂੰ ਵੀ ਉਹਨਾਂ ਨੇ ਰੂਸ ਨੂੰ ਬੈਨ ਕਰ ਦਿੱਤਾ ਹੈ। ਔਰ ਜਿਹੜਾ ਇੱਕ ਵੱਡਾ ਕ੍ਰਾਈਸਿਸ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡੀਪਨ ਹੋਏਗਾ, ਇਸ ਵੇਲੇ 1 ਮਿਲੀਅਨ ਦੇ ਲਗਭਗ 10 ਲੱਖ ਦੇ ਲਗਭਗ ਜਿਹੜੇ ਰਿਫਿਊਜੀ ਨੇ ਉਹ ਯੂਕਰੇਨ ਤੋਂ ਫਲੱਡ ਕਰ ਰਹੇ ਨੇ। ਔਰ ਇਹਨਾਂ ਸਾਰੇ ਮੁਲਕਾਂ ਦੇ ਜਿਨ੍ਹਾਂ ਨਾਲ ਬਾਰਡਰ ਲੱਗਦਾ ਹੈ, ਉਹ ਹੰਗਰੀ ਹੈ ਔਰ ਰੋਮਾਨੀਆ ਹੈ, ਪੋਲੈਂਡ ਹੈ, ਉਹਨਾਂ ਸਾਰੇ ਬਾਰਡਰ ਦੇ ਉੱਤੇ ਹਜ਼ਾਰਾਂ ਲੋਕ ਨੇ। ਔਰ UN ਦੀ ਜਿਹੜੀ ਏਜੰਸੀ ਦੇ ਮੁਤਾਬਕ ਆਲਮੋਸਟ 10 ਲੱਖ ਲੋਕ ਇਸ ਤੋਂ ਹਾਲ ਦੀ ਘੜੀ ਪ੍ਰਭਾਵਿਤ ਹੋਏ ਨੇ। ਔਰ ਦੂਸਰਾ ਰੂਸ ਦੇ ਲਈ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਝਟਕਾ ਹੈ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਿਹਨੂੰ ICC ਕਹਿੰਦੇ ਨੇ। ਆਲਰੇਡੀ ICC ਨੇ ਇਸ ਦੇ ਉੱਤੇ ਸੁਣਵਾਈ ਸ਼ੁਰੂ ਕੀਤੀ ਹੈ ਕਿ ਰਸ਼ੀਆ ਨੇ 2 ਜਿਹੜੇ ਨੇ ਵੱਡੇ ਕ੍ਰਾਈਮ ਕੀਤੇ ਨੇ। ਇੱਕ ਵਾਰ ਕ੍ਰਾਈਮ ਕਿ ਉਹਨੇ ਯੂਕਰੇਨ ਦੀ ਸੋਵਰਨਿਟੀ ਨੂੰ ਵਾਇਓਲੇਟ ਕਰਦੇ ਆ, UN ਚਾਰਟਰ ਦੇ ਥੱਲੇ ਵੀ, ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਹਮਲਾ ਕੀਤਾ ਯੂਕਰੇਨ ਤੇ। ਔਰ ਦੂਸਰਾ ਜਿਹੜਾ ਹੈ ਉਹ ਕ੍ਰਾਈਮਸ ਅਗੇਂਸਟ ਹਿਊਮੈਨਿਟੀ, ਕਿ ਜੋ ਕੁਛ ਰੂਸੀ ਫੌਜ ਉੱਥੇ ਕਰ ਰਹੀ ਹੈ ਇਹ ਕ੍ਰਾਈਮ ਹੈ ਅਗੇਂਸਟ ਹਿਊਮੈਨਿਟੀ। ਔਰ ਉਹਦੇ ਤੇ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਸ ਦੇ ਉੱਤੇ ਸੁਣਵਾਈ ਕੀਤੀ। ਤੀਸਰੀ ਗੱਲ ਜਿਹੜੀ ਇਸ ਜਦੋਂ ਤੋਂ ਯੂਨਾਈਟਿਡ ਨੇਸ਼ਨਸ ਹੋਣ ਦੇ ਵਿੱਚ ਆਈ ਹੈ 1948 ਤੋਂ ਲੈ ਕੇ ਅਸੀਂ ਆਲਮੋਸਟ 75 ਈਅਰਸ ਬਾਅਦ ਗੱਲ ਕਰ ਰਹੇ ਹਾਂ, ਸਿਰਫ 11 ਵਾਰ ਇਵੇਂ ਹੋਇਆ, 11 ਟਾਈਮਸ। ਜਦੋਂ ਕਿ ਹੁਣ ਕੋਈ ਵੀ ਜਦੋਂ ਕ੍ਰਾਈਸਿਸ ਆਉਂਦਾ ਹੈ ਪਿਛਲੇ ਪੀਰੀਅਡ 'ਚ ਵੀ, ਜੇ 50s ਤੋਂ ਦੇਖੀਏ, ਕੋਰੀਆ, ਵਿਤਨਾਮ, ਇਕਵਾਡੋਰ, ਇੱਧਰ ਉੱਧਰ ਸਾਰੇ ਕ੍ਰਾਈਸਿਸ, 6 ਡੇ ਵਾਰ ਇਜ਼ਰਾਈਲ 'ਚ ਜਾਂ ਅਫਗਾਨਿਸਤਾਨ ਜਾਂ ਇਰਾਕ ਜਾਂ ਈਰਾਨ, ਤੇ ਉਹ ਬਹੁਤ ਵਾਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਹੀ ਜਿਹੜੇ ਨੇ ਉਹ ਫੈਸਲੇ ਦੇ ਉੱਤੇ ਫੌਜਾਂ ਚਾੜ ਦਿੱਤੀਆਂ ਜਾਂਦੀਆਂ ਜਾਂ ਕਿਸੇ ਨੂੰ ਕਲਪਰਿਟ ਡਿਕਲੇਅਰ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਕੁਝ ਮਾਮਲਿਆਂ 'ਚ ਹੁੰਦਾ ਰਿਹਾ ਵੀ UN ਸਿਕਿਉਰਿਟੀ ਕੌਂਸਲ 'ਚ ਇੱਕ ਕੰਟਰੀ 5 ਜਿਹੜੀਆਂ ਵੀਟੋ ਬਿਲਡਿੰਗ ਨੇ ਉਹਨਾਂ 'ਚੋਂ ਇੱਕ ਵੀਟੋ ਕਰ ਦਿੰਦਾ ਸੀ, ਉਹ ਉਵੇਂ ਐਕਸ਼ਨ ਨਹੀਂ ਸੀ ਹੁੰਦਾ। ਫਿਰ ਵੀ ਜਿਵੇਂ ਇਰਾਕ ਦੇ ਉੱਤੇ 2003 'ਚ ਜੂਨੀਅਰ ਬੁਸ਼ ਨੇ ਫੌਜ ਚਾੜ ਦਿੱਤੀ, ਭਾਵੇਂ ਕਿ UN ਸਿਕਿਉਰਿਟੀ ਕੌਂਸਲ ਨੇ ਤਾਂ ਉਸ ਨੂੰ ਅਪਰੂਵ ਨਹੀਂ ਸੀ ਕੀਤਾ, ਉਹਨੂੰ ਵੀਟੋ ਕੀਤਾ ਸੀ ਚਾਈਨਾ ਨੇ, ਰਸ਼ੀਆ ਨੇ। ਇਸੇ ਤਰ੍ਹਾਂ ਹੁਣ ਵੀ ਕਿਉਂਕਿ ਰੂਸ ਦੇ ਖਿਲਾਫ ਸਖਤ ਉਹਨੂੰ ਹਮਲਾਵਰ ਡਿਕਲੇਅਰ ਕਰਨ ਵਾਲਾ ਜਿਹੜਾ ਰੈਜ਼ੋਲੂਸ਼ਨ ਕਿ ਭਾਈ ਉਹਨੂੰ ਜਿਹੜਾ ਉਹ ਵਰਲਡ ਲੈਵਲ ਦੇ ਉੱਤੇ ਉਸ ਨੂੰ ਹਮਲਾਵਰ ਐਲਾਨਿਆ ਜਾਏ, UN ਸਿਕਿਉਰਿਟੀ ਕੌਂਸਲ 'ਚ 2 ਦਿਨ ਪਹਿਲਾਂ ਇਸ ਦੇ ਉੱਤੇ ਡਿਸਕਸ਼ਨ ਹੋਈ। 5 ਪਰਮਾਨੈਂਟ ਵੀਟੋ ਬਿਲਡਿੰਗ ਮੈਂਬਰ ਨੇ, 10 ਰੋਟੇਟਿੰਗ ਮੈਂਬਰ ਨੇ। ਔਰ ਉਸ ਦੇ ਵਿੱਚ ਅਮਰੀਕਾ 11 ਮੈਂਬਰਾਂ ਨੂੰ ਆਪਣੇ ਨਾਲ ਲਾਉਣ 'ਚ ਕਾਮਯਾਬ ਰਿਹਾ। ਲੇਕਿਨ ਜਿਵੇਂ ਅਸੀਂ ਦੇਖਿਆ ਵੀ ਰੂਸ ਨੇ, ਕਿਉਂਕਿ ਰੂਸ ਦੇ ਖਿਲਾਫ ਹੀ ਮਤਾ ਸੀ, ਉਹਨੇ ਵੀਟੋ ਕਰ ਦਿੱਤਾ। ਦੂਸਰੇ ਪਾਸੇ ਭਾਰਤ, ਚੀਨ ਔਰ UAE ਇਹ ਤਿੰਨਾਂ ਨੇ ਜਿਹੜਾ ਇਹ ਐਬਸੈਂਟ ਰਹੇ ਸੀ, ਇਹਨਾਂ ਨੇ ਕਿਸੇ ਪਾਸੇ ਵੀ ਨਹੀਂ ਸੀ ਵੋਟ ਪਾਈ। ਇਹ ਤਾਂ ਕਿਉਂਕਿ UN ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਉਦੋਂ ਹੀ ਇੰਪਲੀਮੈਂਟ ਹੁੰਦਾ ਹੈ ਜਦੋਂ ਕੋਈ ਵੀਟੋ ਨਾ ਕਰੇ। ਦੂਸਰਾ ਇੱਕ ਪ੍ਰੋਸੀਜਰਲ ਹੁੰਦਾ ਹੈ ਜਿਹਦੇ ਲਈ ਕੋਈ ਵੀਟੋ ਇਸਤੇਮਾਲ ਨਹੀਂ ਹੁੰਦੀ। ਉਹ ਪ੍ਰੋਸੀਜਰਲ ਕਿ ਭਾਈ ਇਸ ਇਸ਼ੂ ਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਲਿਆਂਦਾ ਜਾਏ, ਜਿਸ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ 194 ਦੇਸ਼ ਮੈਂਬਰ ਨੇ। ਜਦੋਂ ਅਸੀਂ ਜਨਰਲ ਅਸੈਂਬਲੀ ਕਹਿੰਦੇ ਹਾਂ ਇਹਦਾ ਮਤਲਬ ਹੈ ਕਿ 194 ਮੁਲਕ।
ਸੋ ਦੈਨ ਅਮਰੀਕਾ ਫਿਰ ਰੈਜ਼ੋਲੂਸ਼ਨ UN ਸਿਕਿਉਰਿਟੀ ਕਾਉਂਸਲ 'ਚ ਲੈ ਆਇਆ ਅੰਡਰ ਦਿਸ ਪ੍ਰੋਸੀਜਰਲ ਕਲੌਜ਼ ਕਿ ਇਹ ਮਤਾ ਜਿਹੜਾ ਹੈ ਰੂਸ ਨੂੰ ਹਮਲਾਵਰ ਗਰਦਾਨਣ ਵਾਲਾ ਇਹ UN ਜਨਰਲ ਅਸੈਂਬਲੀ ਦੇ ਵਿੱਚ ਲਿਆਂਦਾ ਜਾਏ। ਉਹਦੇ 'ਚ ਅਗੇਨ ਉਹੀ ਵੋਟਿੰਗ ਪੈਟਰਨ ਰਿਹਾ, ਰੂਸ ਨੇ ਜ਼ਾਹਰ ਹੈ ਨੈਗੇਟਿਵ ਕਰਨਾ ਹੀ ਸੀ, ਭਾਰਤ ਨੇ ਫਿਰ ਐਬਸਟੇਨ ਕੀਤਾ, ਲੇਕਿਨ ਉਹਦੇ 'ਚ 15 ਦੀ ਸਹਿਮਤੀ ਤਾਂ ਚਾਹੀਦੀ ਨਹੀਂ ਸੀ। ਉਹ ਮਤਾ ਜਿਹੜਾ ਹੈ ਉਹ ਪਾਸ ਹੋ ਗਿਆ ਕਿ UN ਜਨਰਲ ਅਸੈਂਬਲੀ 'ਚ ਲਿਆਂਦਾ ਜਾਏ। ਔਰ ਅੱਜ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ 194 ਦੇਸ਼ਾਂ ਦੇ ਨੁਮਾਇੰਦਿਆਂ ਨੇ ਇਸ ਦੇ ਉੱਤੇ ਜਿਹੜਾ ਉਹ ਡਿਸਕਸ਼ਨ ਚੱਲ ਰਹੀ ਆ ਉਹਨਾਂ ਦੀ। ਸਵੇਰੇ 10 ਵਜੇ ਤੋਂ ਚੱਲ ਰਿਹਾ ਸੀ, ਬੜੀਆਂ ਗਰਮਾ ਗਰਮ ਤਕਰੀਰਾਂ ਹੋਈਆਂ ਨੇ ਔਰ ਇਸ ਸਾਰੇ 'ਚ ਮੈਂ ਅਖੀਰ ਤੱਕ ਆਉਣ ਤੱਕ ਵੀ ਦੇਖਿਆ ਕਿ ਭਾਈ ਕੀ ਹੈਗਾ, ਲੇਕਿਨ 2-3 ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਕਿ ਵੀ ਇਸ ਦੇ ਉੱਤੇ ਜਿਹੜਾ ਪਹਿਲਾਂ ਤਾਂ ਜਿਹੜੀ ਹੈ ਬਹੁਤ ਜ਼ੋਰਦਾਰ ਤਕਰੀਰਾਂ ਰੂਸ ਦੇ ਐਂਬੈਸਡਰ ਨੂੰ ਘੇਰਿਆ ਸਾਰੇ ਪਾਸੋਂ ਸਾਰਿਆਂ ਨੇ। ਫੀਅਰੀ ਸਪੀਚਿਸ ਐਟ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਬਿਗਿਨਸ ਡਿਸਕਸ਼ਨ ਔਨ ਯੂਕਰੇਨ ਐਟ ਰੇਅਰ ਐਮਰਜੈਂਸੀ ਸੈਸ਼ਨ। ਜਿਵੇਂ ਮੈਂ ਕਿਹਾ ਵੀ 11 ਵਾਰ ਹੁਣ ਤੱਕ 75 ਸਾਲ ਦੀ ਹਿਸਟਰੀ 'ਚ ਹੋਇਆ ਕਿ ਕੋਈ ਇਸ਼ੂ ਇਸ ਤਰ੍ਹਾਂ ਐਮਰਜੈਂਸੀ ਲੈਵਲ ਦੇ ਉੱਤੇ UN ਜਨਰਲ ਅਸੈਂਬਲੀ ਨੇ ਲਿਆ। ਔਰ ਇਹਦੇ 'ਚ ਇਹਨੂੰ ਐਡਰੈਸ ਕਰਦੇ ਆ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟਰੇਸ ਨੇ ਇਹ ਕਿਹਾ ਇਨਫ ਇਜ਼ ਇਨਫ ਕਿ ਬਹੁਤ ਹੋ ਗਿਆ, ਬਹੁਤ ਹੋ ਗਿਆ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਇਮੀਡੀਏਟ ਸੈਸੇਸ਼ਨ ਆਫ ਵਾਇਲੈਂਸ ਐਂਡ ਵਿਦਡਰਾਅਲ ਆਫ ਰਸ਼ੀਆਜ਼ ਮਿਲਟਰੀ ਫਰੋਮ ਯੂਕਰੇਨੀਅਨ ਟੈਰੀਟੋਰੀ ਕਿ ਭਾਈ ਇਹਨੂੰ ਖਤਮ ਕਰੋ ਔਰ ਯੂਕਰੇਨ ਦੀ ਟੈਰੀਟਰੀ ਤੋਂ ਰਸ਼ੀਆ ਦੀ ਫੌਜ ਜਿਹੜੀ ਹੈ the fighting in Ukraine must stop, Mr. Guterres said. We are facing a tragedy for Ukraine, but also a major regional crisis with potentially disastrous implications for us all. ਕਿ ਇਕੱਲਾ ਇਹ ਯੂਕਰੇਨ ਦੀ ਗੱਲ ਨਹੀਂ ਹੈ, ਉਹ ਤਾਂ ਵਿਚਾਰੇ ਸਫਰ ਕਰ ਹੀ ਰਹੇ ਨੇ, ਪਰ ਇਹ ਸਾਰਿਆਂ ਦੇ ਲਈ ਡਿਜ਼ਾਸਟਰ ਬਣਨ ਜਾ ਰਹੀ ਹੈ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਸ ਦੇ ਵਿੱਚ ਅਗੇਨ ਯੂਕਰੇਨ ਦੇ ਐਂਬੈਸਡਰ ਨੇ ਜੋ ਹੀ ਗੁਟਰਸ ਬੋਲ ਕੇ ਹਟਿਆ, ਫਿਰ ਯੂਕਰੇਨ ਔਰ ਰਸ਼ੀਆ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦਾ ਇੱਕ ਦੂਸਰੇ ਦੇ ਵਿਚਕਾਰ ਕਾਫੀ ਤਿੱਖੀ ਬਹਿਸਬਾਜ਼ੀ ਹੋਈ। ਔਰ ਇਸ ਦੇ ਨਾਲ ਨਾਲ ਜਿਹੜਾ ਐਂਬੈਸਡਰ ਜਿਹੜਾ ਮਿਸਟਰ ਸਰਜੀ ਕਿਸਲੂਟੋਵਾ ਜਿਹੜਾ ਯੂਕਰੇਨ ਦਾ ਐਂਬੈਸਡਰ ਹੈ, ਉਹਨੇ ਰਸ਼ੀਆ ਦੇ ਐਕਸ਼ਨਸ ਨੂੰ ਔਰ ਨਿਊਕਲੀਅਰ ਅਨਾਉਂਸਮੈਂਟ ਨੂੰ ਕਿਹਾ ਕਿ ਇਟਸ ਏ ਮੈਡਨੈਸ ਐਂਡ ਵਾਂਟ ਦੈਟ ਇਫ ਯੂਕਰੇਨ ਡਜ਼ਨਟ ਸਰਵਾਈਵ ਦਾ UN ਵਿਲ ਨਾਟ ਸਰਵਾਈਵ। ਉਹਨੇ ਸਾਰੇ ਮੈਂਬਰਾਂ ਨੂੰ ਕਿਹਾ ਵੀ ਜੇ ਤੁਸੀਂ ਇਹਦੇ ਨਾਲ ਨਾ ਖਲੋਤੇ ਔਰ ਇਹ ਮੈਡਨੈਸ ਨੂੰ ਨਾ ਰੋਕਿਆ ਜਿਹੜੀ ਰਸ਼ੀਆ ਦੀ ਹੈ, ਅਸੀਂ ਐਜ਼ ਏ ਮੁਲਕ ਜੇ ਆਪਣੀ ਹੋਂਦ ਗਵਾ ਲਈ ਤਾਂ ਫਿਰ ਬਚਣਾ UN ਨੇ ਵੀ ਨਹੀਂ ਹੈ ਵੀ ਇਹਦੀ। ਔਰ ਗੱਲ ਵੀ ਠੀਕ ਹੈ। ਔਰ ਜਿਹੜਾ ਰਸ਼ੀਆ ਦਾ ਐਂਬੈਸਡਰ ਸੀ ਮਿਸਟਰ ਵੈਸਲੀ ਨੈਬੈਂਜ਼ੀਆ, ਉਹਨੇ ਕਿਹਾ ਜੀ ਕਿ ਯੂਕਰੇਨ ਨੇ ਜਿਹੜਾ ਉਹ ਹੌਸਟਿਲਿਟੀਜ਼ ਲਈ ਉਹ ਜ਼ਿੰਮੇਵਾਰ ਹੈ, ਰੂਟਸ ਆਫ ਦਾ ਕ੍ਰਾਈਸਿਸ ਉਹਦੇ ਵਿੱਚ ਨੇ 2015 ਦੀ ਜਿਹੜਾ ਮਿੰਸਕ ਐਗਰੀਮੈਂਟ ਸੀ ਉਹ ਉਹਨੇ ਨਹੀਂ ਮੰਨਿਆ। ਔਰ ਇਹ 11th ਐਮਰਜੈਂਸੀ ਸੈਸ਼ਨ ਹੈ, ਜਿਵੇਂ ਮੈਂ ਕਿਹਾ 11ਵਾਂ, ਇਸ ਤੋਂ ਪਹਿਲਾਂ ਸਿਰਫ 10 ਵਾਰ ਹੀ ਇਵੇਂ ਹੋਇਆ। ਔਰ ਭਾਰਤ ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਕਿਵੇਂ ਗਾਂਧੀ ਦਾ ਨਾਂ ਵੇਚਦੇ ਰਹੇ ਹੁਣ ਤੱਕ, ਹਾਂਜੀ, ਅਮਨ ਸ਼ਾਂਤੀ ਸਪਿਰਿਚੁਅਲਿਟੀ ਵਿਸ਼ਵ ਗੁਰੂ, ਪਰ ਹੁਣ ਯੂਕਰੇਨ ਦੇ ਵਿੱਚ ਕਿਵੇਂ ਬਲੱਡ ਸ਼ੈਡ ਹੋ ਰਿਹਾ, ਕਿਵੇਂ ਜਿਹੜੇ ਲੋਕ ਸਫਰ ਕਰ ਰਹੇ ਨੇ, ਜਿਹਦੇ 'ਚ 20,000 ਉਹਨਾਂ ਦਾ ਆਪਣਾ ਸਟੂਡੈਂਟ ਹੈ। ਲੇਕਿਨ ਇਹਦੇ ਬਾਵਜੂਦ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਇੰਡੀਆ ਨੇ ਐਬਸਟੇਨ ਕੀਤਾ, ਵੋਟ ਨਹੀਂ ਪਾਈ। ਔਰ UN ਜਨਰਲ ਅਸੈਂਬਲੀ 'ਚ ਵੀ ਜਿਹੜੀ ਪੋਜੀਸ਼ਨ ਜਿਹੜੀ ਹੈ ਇੰਡੀਆ ਨੇ ਲਈ ਹੈ ਉਸ ਤੋਂ ਇਹੀ ਹੈ ਕਿ ਵੀ ਇਹ ਉਸ ਦੇ ਵਿੱਚ ਵੋਟ ਨਹੀਂ ਪਾਉਣਗੇ। ਔਰ ਉਹਨਾਂ ਦਾ ਜਿਹੜਾ ਖਾਸ ਤੌਰ 'ਤੇ ਨੁਮਾਇੰਦਾ ਹੈ ਮਿਸਟਰ ਤਿਮੂਰਤੀ ਕਿ ਕੀ ਉਹਦਾ ਨਾਂ ਹੈ, ਉਹ ਜਸਟੀਫਾਈ ਕਰ ਰਿਹਾ ਕਿ ਦੇਖੋ ਅਸੀਂ ਇਸ ਲਈ ਕਿਸੇ ਪਾਸੇ ਵੋਟ ਨਹੀਂ ਪਾ ਰਹੇ ਕਿਉਂਕਿ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਨਿਊਟਰਲ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ, ਬਲੱਡ ਸ਼ੈਡ ਨਹੀਂ ਹੋਣੀ ਚਾਹੀਦੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਬਲੱਡ ਸ਼ੈਡ ਕਰ ਕੌਣ ਰਿਹਾ ਹੈ। ਔਰ ਇਸ ਦੇ ਉੱਤੇ ਜਿਹੜਾ ਈਵਨ ਯੂਕਰੇਨ ਦੇ ਐਂਬੈਸਡਰ ਨੇ ਵੀ ਲਾਹਨਤ ਪਾਈ UN ਜਨਰਲ ਅਸੈਂਬਲੀ 'ਚ ਇੰਡੀਆ ਨੂੰ। ਉਹਨੇ ਕਿਹਾ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਇੱਕ ਪਾਸੇ ਤੁਸੀਂ ਆਪਣੇ ਸਿਟੀਜ਼ਨਸ ਦੀ ਸਿਕਿਉਰਿਟੀ ਨੂੰ ਲੈ ਕੇ ਵਰਿਡ ਹੋ। ਔਰ ਉਹਨੇ ਕਿਹਾ ਇਟ ਇਜ਼ ਐਗਜ਼ੈਕਟਲੀ ਦਾ ਸੇਫਟੀ ਆਫ ਯੋਰ ਨੈਸ਼ਨਲਸ ਰਾਈਟ ਨਾਓ ਇਨ ਯੂਕਰੇਨ that you should be the first to vote to stop the war। ਕਿ ਤੁਸੀਂ ਇੱਧਰ ਕਹਿ ਰਹੇ ਹੋ ਜੀ ਤੁਹਾਡੇ ਸ਼ਹਿਰੀਆਂ ਦੀ ਸਿਕਿਉਰਿਟੀ ਹੈ, ਤੁਸੀਂ ਪਹਿਲੇ ਉਹ ਹੋਣੇ ਚਾਹੀਦੇ ਸੀ ਜਿਹੜੇ ਇਸ ਦੇ ਉੱਤੇ ਵੋਟ ਪਾਉਂਦੇ ਕਿ ਜੰਗ ਨਹੀਂ ਹੋਣੀ ਚਾਹੀਦੀ। to save your nationals in Ukraine and not to think about whether you should or shouldn't vote because of the safety for your nationals। ਕਿ ਵੀ ਤੁਸੀਂ ਰੌਲਾ ਇਹ ਪਾ ਰਹੇ ਹੋ
ਔਰ ਇਸ ਦੇ ਨਾਲ ਇੰਡੀਆਜ਼ ਡਿਸੀਜਨ ਟੂ ਕੰਟੀਨਿਊ ਟੂ ਅਬਸਟੇਨ as did it in the past was seen as disappointing by western countries। ਜਰਮਨ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਕੁਛ ਤਾਂ ਸ਼ਰਮ ਕਰੋ, ਤੁਸੀਂ ਇਸ ਦੇ ਹੱਕ 'ਚ ਵੋਟ ਪਾਓ ਕਿ ਜੰਗ ਜਿਹੜੀ ਹੈ ਰੁਕਣੀ ਚਾਹੀਦੀ ਹੈ। ਲੇਕਿਨ ਜਿਹੜਾ ਉਹਨਾਂ ਨੇ ਈਵਨ ਜਰਮਨ ਨੇ ਐਸ ਜੈਸ਼ੰਕਰ ਫੋਰਨ ਮਿਨਿਸਟਰ ਨਾਲ ਦੂਜਿਆਂ ਨਾਲ ਵੀ ਗੱਲਬਾਤ ਕੀਤੀ ਸੀ, ਔਰ ਯੂਕਰੇਨੀਅਨ ਅੰਬੈਸਡਰ ਜਿਹੜਾ UN 'ਚ ਮਿਸਟਰ ਸਰਜੀ ਕਲਿਆਸਕੋ ਹੈ took a shot at India on this count when it was his turn to speak। ਉਹਨੇ ਮਤਲਬ ਉਹਦੇ 'ਤੇ ਸਿੱਧਾ ਇੰਡੀਆ 'ਤੇ ਨਿਸ਼ਾਨਾ ਸਾਧਿਆ। ਔਰ ਅਮਰੀਕਾ ਨੇ ਵੀ ਇਹ ਕਿਹਾ ਕਿ ahead of the vote US had said any UNSC member to vote no or abstain would face the charge that they do not uphold the charter and align with aggressive and unprovoked actions of Russia। ਅਮਰੀਕਾ ਨੇ ਵੀ ਇੰਡੀਆ ਨੂੰ ਕਿਹਾ ਕਿ ਐਬਸਟੇਨ ਕਰਨ ਦਾ ਮਤਲਬ ਨੋ, ਇਹਦਾ ਮਤਲਬ ਇਹ ਹੈ ਕਿ ਤੁਸੀਂ UN ਦੇ ਚਾਰਟਰ ਦੇ ਨਾਲ ਨਹੀਂ ਖਲੋਤੇ, ਤੁਸੀਂ ਜਿਹੜਾ ਉਹ ਹਮਲਾਵਰ ਦੇ ਨਾਲ ਖਲੋਤੇ ਹੋ। ਸੋ ਇਸ ਦੇ ਨਾਲ ਜਿਹੜਾ ਚਾਈਨਾ ਨੇ ਇਸ ਦੇ ਉੱਤੇ ਕਿਹਾ ਕਿ ਵੀ ਚਾਈਨਾ ਯੂਕਰੇਨ ਸ਼ੁੱਡ ਬਿਕਮ ਏ ਬ੍ਰਿਜ ਬਿਟਵੀਨ ਦਾ ਈਸਟ ਐਂਡ ਦਾ ਵੈਸਟ, ਨਾਟ ਐਨ ਆਊਟਪੋਸਟ ਫਾਰ ਕਨਫਰੰਟੇਸ਼ਨ ਬਿਟਵੀਨ ਮੇਜਰ ਪਾਵਰ। ਚਾਈਨਾ ਵੀ ਕੁੜਿੱਕੇ 'ਚ ਫਸਿਆ ਹੋਇਆ ਕਿਉਂਕਿ ਰਸ਼ੀਆ ਆਇਰਨ ਬ੍ਰਦਰ, ਯੰਗਰ ਬ੍ਰਦਰ, ਫਲਾਣਾ ਰੂਸ ਹਮਲਾਵਰ ਹੈ, ਪਰ ਚਾਈਨਾ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਵੀ ਜਿਸ ਲੈਵਲ ਦੇ ਉੱਤੇ ਉਹਦੀਆਂ ਇਨਵੈਸਟਮੈਂਟ ਵੀ ਜਾ ਰਹੀਆਂ ਨੇ ਯੂਕਰੇਨ 'ਚੋਂ, ਲੇਕਿਨ ਇਸ ਮੁੱਦੇ 'ਤੇ ਚਾਈਨਾ ਦਾ ਇਹ ਕਹਿਣਾ ਕਿ ਜੀ ਉਹ ਬ੍ਰਿਜ ਬਣ ਜਾਏ ਯੂਕਰੇਨ, ਪਹਿਲਾਂ ਫੌਜ ਤਾਂ ਕੱਢੋ ਰਸ਼ੀਆ ਦੀ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਅਸੀਂ ਕਨਕਲੂਡ ਕਰੀਏ ਇਸ ਸੈਗਮੈਂਟ ਨੂੰ, ਸਾਹਿਰ ਲੁਧਿਆਣਵੀ ਬਹੁਤ ਵੱਡੇ ਸ਼ਾਇਰ ਹੋਏ ਨੇ ਉਰਦੂ ਦੇ, ਔਰ ਜੋ ਹਾਲ ਅਸੀਂ ਦੇਖ ਰਹੇ ਹਾਂ ਆਮ ਲੋਕਾਂ ਦੀ ਸਫਰਿੰਗ, ਤਕਲੀਫ, ਚੀਕ ਚਿਹਾੜਾ ਜੋ ਉੱਥੋਂ ਨਿਕਲ ਰਿਹਾ, ਅਤੇ ਕਦੇ ਜੰਗ ਕਿਵੇਂ ਤਬਾਹੀ ਮਚਾਉਂਦਾ ਹੈ, ਕਿਵੇਂ ਆਮ ਲੋਕ ਸਫਰ ਕਰਦੇ ਨੇ, ਇਸ ਦੇ ਉੱਤੇ ਜਿਹੜਾ ਸਾਇਰ ਲੁਧਿਆਣਵੀ ਨੇ ਇਹ ਲਫ਼ਜ਼ ਕਹੇ ਸੀ, टैंक आगे बढ़े के पीछे हटें कोख धरती की बांझ होती है। टैंक आगे बढ़े के पीछे हटें कोख धरती की बांझ होती है। फतह का जश्न हो कि हार का सोग जिंदगी मैतों पर रोती है, मुर्दियां ते। एक पासे कोई जश्न मना रहा है, एक पासे कोई डिफीट का सोग कर रहा है। टैंक आगे बढ़ें कि पीछे हटें कोख धरती की बांझ होती है। फतह का जश्न हो कि हार का सोग जिंदगी मैतों पर रोती है। जंग तो खुद ही मसला है एक, जंग क्या मसलों का हल देगी। आग और खून आज बख्शेगी, भूख और इत्याज कल देगी। इसलिए ऐ शरीफ इंसानों जंग टलती रहे तो अच्छा है। आप और हम सभी के आंगन में क्षमा जलती रहे तो अच्छा है, अदरवाइज हनेरा ही हनेरा होएगा। इसलिए ऐ शरीफ इंसानों जंग टलती रहे तो अच्छा है। आप और हम सभी के आंगन में क्षमा जलती रहे तो अच्छा है। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।